ਅਗਲੀ ਦੀਪਕ ਜੀ ਆਪਾਂ ਗੱਲਬਾਤ ਕਰਦੇ ਜਾਈਏ। ਕਹਿੰਦੇ ਵੀ ਆਖਰ ਟਪਾ ਹੀ ਦਿੱਤਾ ਨੇਪਾਲ ਦਾ ਬਾਰਡਰ, ਚਿੱਠੀਆਂ ਲਿਖ ਹੋ ਰਹੀਆਂ, ਸੈਲਫੀਆਂ ਆ ਰਹੀਆਂ, ਪਤਾ ਨਹੀਂ ਕੀ ਕੁਛ ਜਿਹੜਾ ਹੋ ਰਿਹਾ, ਲੋਕਾਂ ਦੇ ਹਲਕ ਚੋਂ ਕੁਛ ਨਿਕਲ ਨਹੀਂ ਰਿਹਾ। ਨਹੀਂ, ਬਿਲਕੁਲ ਤੁਹਾਡੀ ਗੱਲ ਇਹ ਦਰੁਸਤ ਆ ਕਿ ਤੁਸੀਂ ਇਹ ਦੇਖੋ ਕਿ ਪੜਾਅ ਦਰ ਪੜਾਅ ਟਪਾਇਆ। ਪਹਿਲਾਂ ਮੋਟਰਸਾਈਕਲ, ਫਿਰ ਰੇਹੜੀ, ਹੈ ਨਾ, ਫਿਰ ਕਹਿੰਦੇ ਜੀ ਲੁਧਿਆਣੇ ਦਾ ਟੈਂਪੂ, ਫਿਰ ਕਹਿੰਦੇ ਨਹੀਂ ਜੀ ਆਹ ਦੇਖੋ ਜੀ ਕੁਰਕਸ਼ੇਤਰ। ਉਹ ਕਹਿੰਦੇ ਸੱਚ ਇੱਕ ਪੁਰਾਣੀ ਰਹਿ ਗਈ ਸੀ, ਨਹੀਂ ਪਹਿਲਾਂ ਪਟਿਆਲੇ ਆ ਜਾਓ। ਉਹ ਤੋਂ ਪਹਿਲਾਂ ਪਟਿਆਲੇ ਵੀ ਸੀਗਾ ਜੀ, ਉਹ ਬੈਗ ਵੀ ਲਿਆ ਸੀਗਾ ਜੀ, ਟਰੈਕ ਸੂਟ ਵੀ ਪਾਇਆ ਸੀ, ਨਹੀਂ ਜੈਕਟ ਐਨਕਾਂ ਵੀ ਲਾਈਆਂ ਸੀ ਜੀ, ਆ ਲਓ ਜੀ, ਫਿਰ ਛਤਰੀ ਵੀ ਸੀਗੀ ਜੀ। ਫਿਰ ਉਹ ਤੋਂ ਬਾਅਦ ਇੱਕ ਪੈਟਰੋਲ ਪੰਪ ਆ ਗਿਆ ਅਚਾਨਕ ਵਿੱਚ। ਕਹਿੰਦੇ ਜੀ ਆ ਪੀਲੀਭੀਤ ਪਹੁੰਚ ਗਿਆ ਜੀ, ਉੱਥੇ ਪਲੀਆ ਦਾ ਇੱਕ ਪੈਟਰੋਲ ਪੰਪ ਹੈ ਜੀ, ਉਸ ਪੈਟਰੋਲ ਪੰਪ ਤੇ ਵੀ ਨਜ਼ਰ ਆਇਆ ਜੀ। ਤੇ ਇਸ ਲਈ ਅਸੀਂ ਕਹਿੰਦੇ ਜੀ ਕਿ ਉਹ ਜਿਹੜਾ ਨੇਪਾਲ ਬਾਰਡਰ ਤੋਂ ਲੰਘ ਜੀ, ਉੱਥੇ ਅਸੀਂ ਫੋਟੋ ਟੰਗਾਤੀ। ਉਹ ਫੋਟੋ ਵੀ ਆ ਗਈ ਕਿ ਅਧਿਕਾਰੀ ਬੈਠਾ ਹੈ, ਉਹ ਬੰਦਿਆਂ ਨਾਲ ਗੱਲ ਕਰ ਰਿਹਾ, ਅਧਿਕਾਰੀ ਦੇ ਸਾਹਮਣੇ ਹੈ, ਉਹਦੇ ਉੱਤੇ ਫੋਟੋ ਵੀ ਲੱਗੀ ਆ। ਤੇ ਉਹ ਤੋਂ ਬਾਅਦ ਹੁਣ ਇਹ ਖਬਰ ਵੀ ਆ ਗਈ ਕਿ ਭਾਰਤੀ ਦੂਤਾਵਾਸ ਆ ਜਿਹੜਾ ਸਾਡਾ ਉੱਥੇ ਨੇਪਾਲ ਦੇ ਵਿੱਚ ਹੈ ਨਾ, ਉਹ ਚਿੱਠੀਆਂ ਲਿਖ ਰਿਹਾ ਨੇਪਾਲ ਵਾਲਿਆਂ ਨੂੰ, ਅਧਿਕਾਰੀਆਂ ਨੂੰ, ਵਿਭਾਗਾਂ ਨੂੰ, ਕਿ ਦੇਖਿਓ ਭਾਈ ਜਹਾਜ਼ ਨਾ ਚੜਾ ਦਿਓ। ਸੋ ਇਹਦਾ ਮਤਲਬ ਹੁਣ ਕੱਲ ਨੂੰ ਜਹਾਜ਼ ਵਾਲੀ ਫੋਟੋ ਵੀ ਆ ਜੂਗੀ ਅੰਦਰ। ਸੋ ਇਹ ਸਾਰਾ ਜਿਹੜਾ ਪਹਿਲੂ ਆ, ਇਹ ਸਵਾਲ ਖੜਾ ਕਰਦਾ ਕਿ ਕੀ ਪੁਲਿਸ ਪਿੱਛੇ ਪਿੱਛੇ ਚੱਲ ਰਹੀ ਸੀ? ਕੀ ਪੁਲਿਸ 2 ਦਿਨਾਂ ਬਾਅਦ ਇਹ ਪਹੁੰਚਦੀ ਸੀ, 3 ਦਿਨਾਂ ਬਾਅਦ ਇਹ ਪਹੁੰਚਦੀ ਸੀ? ਕਹਿੰਦੇ ਜੀ ਅਸੀਂ ਪੀਲੀਭੀਤ ਦੇ ਵਿੱਚ ਜਦੋਂ ਪਤਾ ਲੱਗਿਆ ਸਾਨੂੰ, ਤਾਂ ਜਿੰਨੇ ਵੀ ਰਸਤੇ ਬਾਰਡਰ ਕੰਨੀ ਨੂੰ ਜਾਂਦੇ ਨੇ, ਅਸੀਂ ਉਹਨਾਂ ਸਾਰਿਆਂ ਤੇ ਜਿਹੀ ਨਾਕਾਬੰਦੀ ਕਰਤੀ ਕਿ ਇੱਥੋਂ ਜਾ ਨਹੀਂ ਸਕਦਾ। ਠੀਕ ਹੈ। ਜੇ ਇਹੀ ਨਾਕਾਬੰਦੀ ਤੁਸੀਂ ਜਿਹੜਾ ਕਹਿੰਦੇ ਜੀ ਗੁਰਦੁਆਰੇ ਤੋਂ ਸਕੂਟਰ ਤੇ ਭੱਜਿਆ ਤੇ ਉੱਥੇ ਕੀਤੀ ਹੁੰਦੀ, ਜੇ ਪਤਾ ਸੀ ਤੁਹਾਨੂੰ ਕਿ ਹਾਂ ਦਰਿਆ ਵਾਲਾ ਰਸਤਾ ਹੈਗਾ ਇੱਕ ਲੰਘਣ ਲਈ, ਬੇੜੀ ਲੈਣੀ ਪੈਣੀ ਹੈ, ਜਾਂ ਤੁਸੀਂ ਕਹਿੰਦੇ ਹੋ ਜੀ ਫਿਰ ਉਹ ਤੋਂ ਬਾਅਦ ਇਸ ਪੁਰਾਣੇ ਪੁਲ ਤੋਂ ਗਿਆ, ਫਿਰ ਉੱਥੇ ਲਾ ਲੈਂਦੇ ਨਾਕਾ, ਫਿਰ ਉਹ ਪੀਲੀਭੀਤ ਜਾ ਕੇ ਨੇਪਾਲ ਬਾਰਡਰ ਤੇ ਲਾਉਣ ਦੀ ਲੋੜ ਹੀ ਨਾ ਪੈਂਦੀ। ਇੱਥੇ ਕਿਉਂ ਨਹੀਂ ਲੱਗਿਆ? ਫਿਰ ਦੂਸਰੇ ਪਾਸੇ ਜਿਹੜਾ ਟੁਕੜਿਆਂ ਚ ਆ ਰਹੀ ਹੈ ਫੁਟੇਜ, ਉਹਨੂੰ ਲੈ ਕੇ ਵੀ ਕਈ ਲੋਕਾਂ ਦੇ ਮਨਾਂ ਚ ਸ਼ੰਕੇ ਸ਼ੁਬੇ। ਅੱਜ ਦੀ ਤਰੀਕ ਦੇ ਵਿੱਚ ਲਗਭਗ ਹਰ ਕਦਮ ਕਦਮ ਤੇ ਲੋਕਾਂ ਨੇ ਆਪਣੇ ਘਰਾਂ ਚ, ਦਫ਼ਤਰਾਂ ਚ, ਦੁਕਾਨਾਂ ਚ, ਬਾਜ਼ਾਰਾਂ ਚ, ਪਬਲਿਕ ਤੌਰ ਤੇ ਨਗਰ ਨਿਗਮ ਨੇ, ਨਗਰ ਕੌਂਸਲਾਂ ਨੇ, ਪੰਚਾਇਤਾਂ ਤੱਕ ਨੇ ਮਤਲਬ CCTV ਕੈਮਰੇ ਲਾਏ ਹੋਏ ਜੀ। ਫਿਰ ਉਹ ਫੁਟੇਜ ਦਾ ਤਾਂ ਹੜਾ ਜਾਣਾ ਚਾਹੀਦਾ ਸੀ। ਸਹੀ, ਜੇਕਰ ਪੁਲਿਸ ਨੂੰ ਚਾਲ ਪਛਾਣ ਹੁੰਦੀ ਆ, ਹੈ ਨਾ, ਜੇਕਰ ਸ਼ਕਲ ਮਿਲਦੀ ਜੁਲਦੀ ਆ, ਜਿਹੜੀਆਂ ਤਸਵੀਰਾਂ ਪੁਲਿਸ ਨੇ ਜਾਰੀ ਕੀਤੀਆਂ, ਏਜੰਸੀਆਂ ਨੇ ਜਾਰੀ ਕੀਤੀਆਂ, ਉਹਦੇ ਨਾਲ ਦੀਆਂ ਮਿਲਦੀਆਂ ਜੁਲਦੀਆਂ ਤਸਵੀਰਾਂ ਲੋਕਾਂ ਨੇ ਫਿਰ ਆਪਣੇ ਕੈਮਰਿਆਂ 'ਚ ਵੀ ਕੱਢ ਲੈਣੀਆਂ ਸੀ। ਉਸ ਸੜਕ ਤੋਂ, ਉਸ ਮੁਹੱਲੇ ਚੋਂ, ਉਸ ਗਲੀ ਚੋਂ, ਫਿਰ ਉਹ ਤਾਂ ਸੋਸ਼ਲ ਮੀਡੀਆ ਤੇ ਛਾਈਆਂ ਹੋਣੀਆਂ ਚਾਹੀਦੀਆਂ ਸੀ। ਉਹ ਅਜੇ ਤੱਕ ਕਿਉਂ ਨਹੀਂ ਆਈਆਂ? ਕੀ ਲੋਕ ਡਰਦੇ ਨਹੀਂ ਉਹ ਜਾਰੀ ਕਰ ਰਹੇ, ਜਾਂ ਲੋਕਾਂ ਦੇ ਕੈਮਰਿਆਂ 'ਚ ਹੈ ਹੀ ਨਹੀਂ ਉਹ? ਸੋ ਇਹਦੇ ਦੋਵੇਂ ਪੱਖ ਨੇ। ਪਰ ਇਸ ਤੋਂ ਵੀ ਅਗਲਾ ਸਵਾਲ, ਇਸ ਮੌਕੇ ਕਹਿੰਦੇ ਜੀ 15 DG, 19 ADG, 9 IG, 5 DIG, ਫਿਰ 80,000 ਪੁਲਿਸ ਮੁਲਾਜ਼ਮ, ਪੰਜਾਬ ਦੇ ਸਾਰੇ ਥਾਣੇ, ਹੈ ਨਾ, ਕੇਂਦਰ ਦੀਆਂ ਏਜੰਸੀਆਂ, NIA, ਫਿਰ ਗਵਾਂਢੀ ਸੂਬਿਆਂ ਦੀ ਪੁਲਿਸ, ਫਿਰ ਹੁਣ ਨੇਪਾਲ ਦੇ ਵਿੱਚ ਨੇਪਾਲ ਸਰਕਾਰ ਨਾਲ ਤਾਲਮੇਲ। ਉਹਦੇ ਬਾਵਜੂਦ ਵੀ ਕਹਿੰਦੇ ਅੰਮ੍ਰਿਤਪਾਲ ਉਹ ਡਰਿੰਕ ਪੀ ਰਿਹਾ, ਕਿਹੜੀ ਹੁੰਦੀ ਆ, એનર્ਜੀ ਡਰਿੰਕ ਕਹਿੰਦੇ। ਤੇ ਇਹ ਫਿਰ ਜਾਂ ਤਾਂ ਤੁਹਾਡੀ ਨਲਾਇਕੀ ਆ, ਜਾਂ ਤੁਹਾਡਾ ਸਕ੍ਰਿਪਟਡ ਆ, ਜਾਂ ਤੁਹਾਡੇ ਸਾਰਾ ਕੁਝ ਕੰਟਰੋਲ ਤੋਂ ਬਾਹਰ ਆ। ਕੌਣ ਤੇਜ਼ ਦਿਮਾਗ ਨਾਲ ਪੜ ਰਿਹਾ? ਇਸ ਮੌਕੇ ਜੇਕਰ ਤਾਂ ਅੰਮ੍ਰਿਤਪਾਲ ਇਹਨਾਂ ਦੀ ਗਿਰਫਤ ਚ ਆ, ਕੀ ਇਹ ਫਿਰ ਨਾਟਕ ਚੱਲ ਰਿਹਾ ਜੀ? ਜੇਕਰ ਅੰਮ੍ਰਿਤਪਾਲ ਫਰਾਰ ਆ, ਫਿਰ ਇਹਦਾ ਮਤਲਬ ਤੁਸੀਂ ਉਹ ਤੋਂ ਇੰਨੇ ਪਿੱਛੇ ਕਿਵੇਂ ਚੱਲ ਰਹੇ ਹੋ? ਜਿਹੜੀ ਗੱਡੀ ਦਾ ਫਾਸਲਾ ਤੁਸੀਂ ਕਹਿੰਦੇ ਸੀ ਮਤਲਬ ਮੀਟਰਾਂ ਦਾ ਸੀ, ਹੈ ਨਾ, ਉਹ ਹਜ਼ਾਰਾਂ ਕਿਲੋਮੀਟਰਾਂ ਦਾ ਕਿਵੇਂ ਬਣ ਗਿਆ ਕਿ 2-2 ਦਿਨ ਬਾਅਦ, 3-3 ਦਿਨ ਬਾਅਦ ਤੁਹਾਨੂੰ ਫੁਟੇਜ ਮਿਲ ਰਹੀ ਆ? ਇਹਦਾ ਮਤਲਬ ਤੁਹਾਡੀਆਂ ਕਿੰਨੀਆਂ ਨਲਾਇਕ ਸਿਸਟਮ ਹੈ, ਤੁਹਾਡੇ ਕੋਲ ਕੰਟਰੋਲ ਹੀ ਨਹੀਂ ਹੈਗਾ। ਪਰ ਇਹ ਸਭ ਦੇ ਬਾਵਜੂਦ ਵੀ ਇੱਕ ਪਹਿਲੂ ਹੋਰ ਖੜਾ ਜੀ, ਕਿ ਜੇਕਰ ਇਹ ਸਾਰਾ ਸਕ੍ਰਿਪਟਡ ਨਹੀਂ ਹੈਗਾ, ਪੁਲਿਸ ਦੇ ਕੰਟਰੋਲ 'ਚ ਨਹੀਂ ਹੈਗਾ, ਪੁਲਿਸ ਦੀ ਗਿਰਫਤ 'ਚ ਨਹੀਂ ਹੈਗਾ, ਫਿਰ ਇਹਦਾ ਮਤਲਬ ਇੰਨੇ ਬੰਦਿਆਂ ਦਾ ਦਿਮਾਗ ਤੇ 2 ਬੰਦਿਆਂ ਦਾ ਦਿਮਾਗ ਆਪਸ ਦੇ ਵਿੱਚ ਕਿੰਨਾ ਫਰਕ ਆ? ਕਿਉਂਕਿ ਫਿਰ ਜਦੋਂ ਇਹੀ ਜਿਹੀ ਗੇਮ ਹੁੰਦੀ ਆ, ਤਾਂ ਫਿਰ ਪੁਲਿਸ ਇਹ ਸੋਚ ਕੇ ਐਕਸ਼ਨ ਲੈਂਦੀ ਆ ਕਿ ਇਸ ਮੌਕੇ ਉਹ ਬੰਦਾ ਕੀ ਸੋਚੂਗਾ, ਉਹ ਬੰਦਾ ਕੀ ਕਰੂਗਾ। ਤੇ ਉਧਰ ਅੰਮ੍ਰਿਤਪਾਲ ਸੋਚ ਰਿਹਾ ਹੋਊਗਾ, ਜਾਂ ਉਹਦੇ ਸਾਥੀ ਸੋਚ ਰਹੇ ਹੋਣਗੇ ਇਸ ਸਮੇਂ ਪੁਲਿਸ ਕਿਵੇਂ ਐਕਸ਼ਨ ਕਰੂਗੀ। ਜਾਂ ਤਾਂ ਬੰਦਾ ਕਹੂਗਾ ਕਿ ਟਿਕਟਕਾ ਹੋ ਜਾਓ, ਫਿਰ ਆਪਾਂ ਜਾਵਾਂਗੇ, ਜਾਂ ਬੰਦਾ ਕਹੂਗਾ ਕਿ ਤੁਰੰਤ ਇੱਕੋ ਵਾਰ 'ਚ ਨਿਕਲ ਜਾਓ। ਸੋ ਇਸ ਲਈ ਨਾ ਦੋਵਾਂ ਚੋਂ ਕਿਹੜਾ ਫਾਰਮੂਲਾ ਅਪਣਾਇਆ ਜਾ ਰਿਹਾ ਤੇ ਕਿਹਦਾ ਦਿਮਾਗ ਵੱਧ ਚੱਲਦਾ, ਕਿਹਦਾ ਦਿਮਾਗ ਪੜ ਲਿਆ, ਇਹ ਅਜੇ ਕੁਝ ਨਹੀਂ ਪਤਾ। ਪਰ ਜਿੰਨਾ ਹੁਣ ਭਰਮ ਭੁਲੇਖਾ ਪੈ ਗਿਆ, ਕੁਝ ਨੂੰ ਲੱਗਦਾ ਗ੍ਰਿਫਤਾਰ ਹੈ,
ਕੁਝ ਨੂੰ ਲੱਗਦਾ ਫਰਾਰ ਹੈ, ਕੁਝ ਨੂੰ ਲੱਗਦਾ ਅਸਾਮ ਜੇਲ੍ਹ ਭੇਜਤਾ, ਕੁਝ ਨੂੰ ਲੱਗਦਾ ਕਿ ਧਰਤੀ ਤੋਂ ਹੀ ਮੁਕਾਤਾ, ਕੁਝ ਨੂੰ ਲੱਗਦਾ ਨਹੀਂ ਹੁਣ ਤੱਕ ਤਾਂ ਦੁਬਈ ਪਹੁੰਚ ਗਿਆ ਉਹ, ਕਹਿੰਦੇ ਨਹੀਂ ਨਹੀਂ ਅਪਲਾਈ ਕੀਤਾ ਸੀ ਬਾਹਰਲੇ ਮੁਲਕ ਦਾ ਵੀ ਉੱਥੇ ਚਲਾ ਗਿਆ ਹੋਊਗਾ ਜੀ, ਕੋਈ ਕਹਿੰਦਾ ਕੈਨੇਡਾ ਲਈ ਵੀ ਅਪਲਾਈ ਕੀਤਾ ਸੀ ਜੀ, ਨਹੀਂ ਰੱਦ ਹੋ ਗਿਆ ਸੀ, ਨਹੀਂ ਮਿਲ ਗਿਆ ਸੀ। ਹੁਣ ਨੇਪਾਲ ਦੇ ਹਵਾਲੇ ਨਾਲ ਉੱਥੇ ਦੀ ਇੱਕ ਅਖਬਾਰ ਨੇ ਖਬਰ ਲਈ ਹੈ ਜੀ, ਉਹ ਕਹਿੰਦੀ ਉਹਦੇ ਕੋਲ ਤਾਂ ਪਾਸਪੋਰਟ ਹੀ ਬਹੁਤ ਨੇ। ਲol ਹੁਣ ਇਹ ਉੱਥੇ ਦੀ ਨੇਪਾਲ ਦੀ ਅਖਬਾਰ ਦੀ ਖਬਰ ਹੈ। ਸੋ ਉਸ ਹਵਾਲੇ ਨਾਲ ਜਦੋਂ ਇਹ ਖਬਰਾਂ ਆਉਂਦੀਆਂ ਨੇ, ਇਹਦਾ ਮਤਲਬ ਕੁਛ ਨਾ ਕੁਛ ਮਾਮਲਾ ਖੜਾ। ਨੇਪਾਲ ਦੀ ਕਾਠਮਾਂਡੂ ਦੀ ਅਖਬਾਰ ਹੈ ਪੋਸਟ, ਕਾਠਮਾਂਡੂ ਪੋਸਟ। ਉਸ ਅਖਬਾਰ ਨੇ ਦਮ ਭਰਿਆ ਕਿ ਉਹਦੇ ਕੋਲ ਤਾਂ ਕਿੰਨੇ ਤਰ੍ਹਾਂ ਦੇ ਵੱਖ-ਵੱਖ ਪਹਿਚਾਣ ਵਾਲੇ ਪਾਸਪੋਰਟ ਨੇ। ਸੋ ਇਸ ਲਈ ਹੁਣ ਕਿਹਨੂੰ ਸੱਚ ਮੰਨੋਗੇ, ਪਰ ਇਹ ਸਾਰਾ ਭਰਮ ਭੁਲੇਖਾ ਪਾ ਕੇ ਮੈਨੂੰ ਲੱਗਦਾ ਆਪਣੀ, ਜਦੋਂ ਨਾ ਕੋਈ VIP ਲੰਘਦਾ ਜੀ, ਕੋਈ ਬੜਾ ਮੰਤਰੀ ਸੰਤਰੀ ਲੰਘਦਾ ਤਾਂ ਹਰੇਕ ਜ਼ਿਲ੍ਹੇ ਵਾਲੀ ਪੁਲਿਸ ਸੁਰੱਖਿਅਤ ਹੁੰਦੀ ਹੈ, ਜਿੱਦਾਂ ਹੀ ਉਹਦੇ ਜ਼ਿਲ੍ਹੇ ਦੀ ਹੱਦ ਮੁੱਕ ਜਾਂਦੀ ਹੈ। ਸਹੀ ਕਿ ਸ਼ੁਕਰ ਆ ਭਾਈ ਲੰਘੀ, ਉਹਦੀ ਗੱਡੀ ਰੁਕ ਜਾਣੀ ਆ, ਉਹ ਅਗਲੇ ਜ਼ਿਲ੍ਹੇ ਵਾਲੀ ਪੁਲਿਸ ਨੇ ਲੱਗ ਜਾਣਾ। ਫਿਰ ਜਦੋਂ ਇਹ ਬੜੇ ਲੋਕ ਸੂਬੇ ਚੋਂ ਨਿਕਲ ਜਾਂਦੇ ਨੇ, ਫਿਰ ਸੂਬਾ ਸਰਕਾਰ ਨੂੰ, ਸੂਬੇ ਦੀ ਪੁਲਿਸ ਨੂੰ ਸਾਹ ਆ ਜਾਂਦਾ ਕਿ ਇਹ ਉਹ VIP ਪਣਾ ਕਿ ਹਾਂ ਭਾਈ ਲੈ ਭਾਈ ਇਸ ਤਾਂ ਲੁਧਿਆਣਾ ਟਪਾਤਾ, ਨਹੀਂ ਭਾਈ ਜੀ ਅਸੀਂ ਤਾਂ ਪੰਜਾਬ ਦਾ ਸ਼ੰਭੂ ਬਾਰਡਰ ਟਪਾਤਾ, ਆ ਲਓ ਜੀ ਕੁਰਕਸ਼ੇਤਰ ਤੱਕ ਲੈ ਗਏ, ਆ ਲਓ ਜੀ ਹੁਣ ਦਿੱਲੀ ਟਪਾਤਾ, ਨਹੀਂ ਉਹ ਤਾਂ ਗੱਡੀ ਦੇ ਵਿੱਚ ਨੂੰ ਮੋੜ ਲਈ ਸੀ ਜੀ, UP ਨੂੰ ਪਾ ਲਈ ਸਿੱਧੀ, ਅੱਛਾ ਲਓ ਜੀ ਫਿਰ ਹੁਣ ਪੀਲੀਭੀਤ ਤੱਕ ਤਾਂ ਪਹੁੰਚਾਤਾ ਸੀ, ਹੁਣ ਸਾਡੀ ਜ਼ਿੰਮੇਵਾਰੀ ਖਤਮ, ਲਓ ਭਾਈ ਹੁਣ ਨੇਪਾਲ ਬਾਰਡਰ ਵੀ ਟਪਾਤਾ, ਹੁਣ ਤਾਂ ਦੂਤਾ ਘਰ ਜਾਣਾ। ਸੋ ਇਹ ਟਪਾਇਆ ਹਕੀਕਤ 'ਚ ਜਾਂ ਕਾਗਜ਼ਾਂ 'ਚ ਹੈ, ਜਾਂ ਇਹ ਸਾਰਾ ਲੋਕਾਂ ਦੇ ਦਿਮਾਗਾਂ 'ਚ ਨਵੇਂ ਭਰਮ ਭੁਲੇਖੇ ਪਾਉਣ ਲਈ ਹੈ। ਤੇ ਇਹ ਸਾਰਿਆਂ ਦੇ ਨਾਲ ਉਸ ਸਵਾਲ ਦਾ ਜਵਾਬ ਅੱਜ ਤੱਕ ਨਹੀਂ ਕਿ ਅੰਮ੍ਰਿਤਪਾਲ ਯਾਦ ਹੈ ਪਰ ਬਿਸ਼ਨੋਈ ਨੂੰ ਕਿਉਂ ਭੁੱਲ ਗਏ। ਉਹਦਾ ਜਵਾਬ ਕਿਹਨੇ ਦੇਣਾ ਸੀ ਬਿਸ਼ਨੋਈ ਦਾ? ਉਹ ਕਿੱਥੇ ਗਿਆ ਮਾਮਲਾ ਉਹਦੀ ਟੀ-ਸ਼ਰਟ ਵਾਲਾ, ਕਿੱਥੇ ਗਿਆ ਉਹਦੀ ਸ਼ਕਲ ਵਾਲਾ, ਕਿੱਥੇ ਗਿਆ ਉਹਨੇ ਜਿਹੜੀ ਬੈਰਕ ਦਿਖਾਈ? ਉਹਦਾ ਜਵਾਬ ਨਾ ਸਰਕਾਰ ਦੇ ਰਹੀ ਹੈ ਨਾ ਪੁਲਿਸ ਦੇ ਰਹੀ ਹੈ। ਉਹ ਮਾਮਲਾ ਠੰਡੇ ਖਾਤੇ ਪਾ ਗਿਆ। ਉਹਦੇ ਨਾਲ ਪੰਜਾਬ ਨੂੰ ਖਤਰਾ ਨਹੀਂ ਸੀ, ਉਹਦੀਆਂ ਧਮਕੀਆਂ ਦਾ ਜਵਾਬ ਨਹੀਂ ਸੀ, ਉਹਦੇ ਨਾਲ ਪੰਜਾਬ ਦਾ ਫੇਲੀਅਰ ਨਹੀਂ ਸੀ, ਉਹਦੇ ਨਾਲ ਗੈਂਗਸਟਰਵਾਦ ਨਹੀਂ ਵੱਧ ਰਿਹਾ ਸੀ। ਉਹ ਸਾਰੇ ਪਹਿਲੂਆਂ ਤੇ ਜਵਾਬਦੇਹੀ ਕਿਉਂ ਨਹੀਂ? ਸੋ ਇਹ ਦੋਏ ਪਹਿਲੂ ਆਪਸ ਦੇ ਵਿੱਚ ਆਮੋ ਸਾਹਮਣੇ ਨੇ, ਪਰ ਇੱਕ ਪਹਿਲੂ ਚਰਚਾ 'ਚ ਤੇ ਦੂਸਰੇ ਪਹਿਲੂ ਨੂੰ ਭੁਲਾ ਦਿੱਤਾ ਗਿਆ ਜਾਂ ਭੁੱਲਣ ਲਈ ਮਜਬੂਰ ਕੀਤਾ ਜਾ ਰਿਹਾ। ਇਹ ਵੀ ਸਵਾਲ ਬਣਦਾ ਪਿਆ। ਜੀ ਬਿਲਕੁਲ ਦੀਪਕ ਜੀ, ਇਹੀ ਤਾਂ ਗੱਲ ਆ। ਬਾਕੀ ਸਾਰੀਆਂ ਫੋਟੋਆਂ ਜਿਹੜੀਆਂ ਉਹ ਦਿਖਾਈਆਂ ਜਾ ਰਹੀਆਂ, ਪਰ ਬਿਸ਼ਨੋਈ ਵਾਲੀ ਉਸ ਤੋਂ ਬਾਅਦ ਦੇ ਵਿੱਚ ਕੋਈ ਅੱਗੇ ਅਪਡੇਟ ਨਹੀਂ। ਦੇਖੋ ਅੱਗੇ ਕੀ ਬਣਦਾ।